ਸਲਾਹ ਤਾਂ ਮਾਸ਼ਾਅੱਲਾ ਮੁਬਾਰਕ ਹੋਏ। अस्सलाम वालेकुम जी। अज मेरा भरा वकार पिंडल जी, साडे पंजाब की शान, साडा भरा सानू मिलन आया जी। वकार पिंडल साहब चाह पी रहे जी, ते आके पहली सट्टे इन्होंने देखा भी कहंदा भी तुहाड़ियां मੱਝਾਂ मोटियां ते साडियां कहंदा लीसियां। लो जी मैं आया चाह पीने अल्लाह पाक इन्हों बहुता दवे। ये चाह लैन गए ने, मैं चाचा जी ने पूछा, मैं क्या चाचा जी माल बड़ा लिस्सा है? कहते बस इंज ही बंदा बुंदा कोई लभदा कोई नहीं ते माल लिस्सा है। मैं क्या है की करदा सरोया साहब? कहते नहीं करना, बस गल्लां सुनाई जांदा लोकां नूं। नहीं अजकल ना वकार थोड़ा जिहा सौण भादो लंघिया, सौण भादो च डंगर लिस्से हो जांदे। ये सोन भादरों डंगरां वास्ते ही आया सी, तू नहीं लिस्सा होया? नहीं असीं भी होया ते ये डंगरां वास्ते ही आया सी बस। ਤੇ ਹੁਣ ਅੱਗੇ ਚਰੀ ਸੀ ਪੱਠਿਆਂ ਦਾ ਥੋੜੀ ਜਿਹੀ ਆਈ ਵਿੱਚੋਂ ਕਿੱਲਰ ਤੇ ਉਹ ਛੇਲ ਪਾਉਂਦੇ ਰਹੇ ਆ। ਛੇਲ ਡੰਗਰ ਤੁਹਾਨੂੰ ਪਤਾ ਦੁੱਧ ਸਕਾ ਜਾਂਦੀਆਂ ਮੱਝਾਂ, ਤੇ ਹੁਣ ਚਟਾਲਾ ਬੀਜ ਰਹੇ ਆ ਅਸੀਂ 5 ਕਿੱਲੇ ਮਾਸ਼ਾਅੱਲਾ ਮੁਬਾਰਕ। ਤੇ ਨਾਲ ਵਿੱਚ ਸਾਗ ਆ, ਨਾਲ 5 ਕਿੱਲੇ ਚਟਾਲਾ, ਨਾਲ ਆਪ ਖਾਵਾਂਗੇ ਪੱਠੇ, ਨਾਲ ਡੰਗਰਾਂ ਨੂੰ ਖਵਾਵਾਂਗੇ। ਅੱਛਾ ਉਹਦੀ ਝੋਨੇ ਦੀ ਸੁਣਾ ਵੱਢ ਲਿਆ ਕਿ ਖੜਿਆ ਕਿਵੇਂ? ਝੋਨਾ ਬਸ 1509 ਮੂੰਜੀ ਲਾਈ ਸੀ, ਲੋਕਾਂ ਨੇ ਬੜਾ ਡਰਾਇਆ ਸੀ ਜੀ ਇਹ ਝਾੜ ਨਹੀਂ ਨਿਕਲਦਾ ਹੈ। 1509 ਜਿਹੜਾ ਨਵਾਂ 1692 ਨਵਾਂ ਬੀਜ ਆਇਆ, ਅੱਛਾ। ਜਿਹਦੀਆਂ ਵੀਡੀਓ ਤੁਸੀਂ ਦੇਖੀਆਂ ਹੋਣੀਆਂ, ਲੋਕੀ ਵਾਹੀ ਜਾਂਦੇ ਸੀ। ਉਹ ਮੂੰਜੀ ਸਾਡੀ ਅਸੀਂ ਉਹਨੂੰ ਪਾਈਏ ਡੀਏਪੀ ਦਾ ਇੱਕ ਤੋੜਾ, 3 ਤੋੜਾ ਯੂਰੀਆ ਤੇ 1 ਪੋਟਾਸ਼, ਤੇ ਮੂੰਜੀ ਦਾ ਝਾੜ ਜਿਹੜਾ ਸੀ 2 ਕਿੱਲੇ ਚੰਗੀ ਤਗੜੀ ਸੀ, ਉਹਦੇ ਥੱਲੇ ਰੂੜੀ ਪਾਈ ਸੀ, 70 ਮਣ ਨਿਕਲੇ। ਅੱਛਾ ਮਾਸ਼ਾਅੱਲਾ। ਤੇ ਬਕਾਇਆ ਜਿਹੜੀ ਦੂਸਰੀ ਦੀ ਐਵਰੇਜ 57 ਮਣ 58 ਮਣ। ਰੇਟ ਪਰਸੋਂ ਲੱਗਾ ਸੀ 4200, ਕੱਲ 4100 ਤੇ ਅੱਜ 50 ਘੱਟ 4000। ਬਸ ਜ਼ਿਮੀਦਾਰਾਂ ਨੂੰ ਹੁਣ ਪਿਛਾ ਨਾ ਮਾਰਨਾ ਹੀ। ਹਾਂ ਸੱਚ ਇਹ ਵੀ ਇੱਕ ਨੁਕਤਾ, ਕੋਈ ਫਸਲ ਨੂੰ 1 ਕਿੱਲਾ ਲਾਈਏ ਨਾ ਮੱਕੀ ਦਾ, ਉਹਦੇ ਚੋਂ 15000 ਬਚਿਆ ਮਿਸਾਲ ਦੇ ਲਓ। ਜੇ ਉਹੀ 50 ਕਿੱਲੇ ਲਾਈ ਹੋਏ ਤਾਂ ਉਹ ਬਚਤ ਜ਼ਿਆਦਾ ਬਣ ਜਾਂਦੀ। ਹੁਣ ਸਾਡੇ ਯਾਰ ਇੱਧਰ ਨਾ ਤੇਰੇ ਇਲਾਕੇ ਦਾ ਪਤਾ ਨਹੀਂ, ਸਾਡੇ ਬੰਦੇ ਇੱਧਰ ਭੈੜੇ ਆ, ਜ਼ਿਮੀਂਦਾਰਾਂ ਨੂੰ ਇੱਕ ਫਸਲ ਦੇ ਮਗਰ ਲੱਗ ਜਾਂਦੇ ਆ, ਫਿਰ ਉਹ ਜਦੋਂ ਤੱਕ ਛਿੱਤਰ ਨਾ ਪੈਣ ਹਟਦੇ ਨਹੀਂ ਭਾਈ। ਇਹ ਨਾ ਹੁਣ ਦੇਖੋ ਸਾਡੇ ਵੱਲ 2 ਲੱਖ ਰੁਪਈਆ ਦਾ ਠੇਕਾ। ਆਹੋ ਤੇ 2 ਲੱਖ ਰੁਪਈਆ ਠੇਕਾ। ਲਓ ਜੀ 2 ਲੱਖ ਰੁਪਈਆ ਠੇਕਾ। ਸਾਡੇ ਇੱਥੇ ਲੱਖ ਰੁਪਈਆ ਤੇ ਸਾਨੂੰ ਉਹ ਬਹੁਤਾ ਲੱਗਦਾ, ਇੱਧਰ 2 ਲੱਖ ਕਰਤਾ। 2 ਲੱਖ ਰੁਪਈਆ ਠੇਕਾ ਹੈ। ਹੁਣ ਜਿਹੜੇ ਟੂਲਾਂ ਦੇ ਬਿੱਲ ਆਏ ਨੇ ਪਿਛਲੇ ਮਹੀਨੇ, ਟੂਲੀ ਦਾ ਬਿੱਲ 3 ਲੱਖ ਰੁਪਈਆ ਵੀ ਆਇਆ। 13 ਲੱਖ ਰੁਪਈਆ ਬਿੱਲ ਪਿਛਲੇ ਮਹੀਨੇ ਭਰਿਆ, ਉਸ ਤੋਂ ਪਿਛਲੇ ਮਹੀਨੇ 9 ਲੱਖ ਰੁਪਈਆ ਇੰਜ ਬਿੱਲ ਆਉਂਦੇ ਨੇ। ਤੇ ਜੇ ਲੋਕਾਂ ਨੇ ਪਹਿਲਾਂ ਮੂੰਜੀ ਦਾ ਰੇਟ ਸੁਣ ਕੇ ਤੇ ਐਵਰੇਜ ਸੁਣ ਕੇ ਤੇ ਬੜੇ ਖੁਸ਼ ਹੋਏ ਨੇ, ਜਦੋਂ ਬਿੱਲਾਂ ਦਾ ਜਾ ਕੇ ਆੜਤੀ ਨਾਲ ਹਿਸਾਬ ਕਰਨਾ ਤੇ ਉਹਨੂੰ ਇਹ ਕਹਿ ਕੇ ਆਣਾ ਚੱਲ ਜਿਹੜੇ ਬਚਦੇ ਨੇ ਉਹ ਅਗਲੀ ਵਾਰੀ ਲੱਥ ਜਾਣਗੇ। ਨਹੀਂ ਹਕੀਕਤ ਦਾ ਖਰਚੇ ਬਹੁਤ ਹੋ ਗਏ, ਤੇ ਉਹ ਆਮਦਨ ਖਰਚੇ ਤੋਂ ਵੱਧ ਆਮਦਨ ਘਟ ਜਾਂਦੀ ਹੈ। ਉਹ ਸਾਡੇ ਇਤਕੀ ਕੋ ਅੱਲਾ ਜਾਣੇ ਕੋ ਐਤਕੀ ਹਵਾ ਐਸੀ ਫਿਰੀ ਆ, ਮੱਕੀਆਂ ਦੀ ਐਵਰੇਜ ਨਹੀਂ ਆ ਰਹੀ। ਜਿਹੜੀ ਮੱਕੀ ਅਸੀਂ 100 ਮਣ ਕਿੱਲਾ ਚੱਕਦੇ ਸੀ, ਇਸ ਟਾਈਮ ਉਹ 45-50 ਮਣ ਤੇ ਖੜੀ ਹੈ। ਸਿਰਫ ਕੀ ਸਾਨੂੰ ਅਬੀ 2 ਨੰਬਰ ਦਿੱਤੇ ਮੱਕੀਆਂ ਦੇ, ਕੰਪਨੀਆਂ ਦੇ। ਪਾਕਿਸਤਾਨ ਦੀ ਕੰਪਨੀ ਕੋਈ ਨਹੀਂ, ਸਾਰੀਆਂ ਬਾਹਰੋਂ ਆਉਂਦੀਆਂ। ਤੇ ਇੱਕ ਉਹਦੇ ਥੈਲੀ 'ਚ ਵਜ਼ਨ ਘਟਾਤਾ। ਜਿਹੜੀ ਥੈਲੀ ਅਸੀਂ ਪਿਛਲੇ ਸਾਲ ਲਈ ਸੀ ਨਾ 12 ਤੋਂ 15 ਹਜ਼ਾਰ ਦੀ, ਇਸ ਟਾਈਮ ਉਹ ਸਾਨੂੰ 22,000 ਦੀ ਦਿੱਤੀ। ਬਸ ਗੱਲ ਇਹ ਵੇ ਸਰੋਇਆ ਜੀ, ਅੱਲਾ ਦਾ ਸ਼ੁਕਰ ਹੈ, ਸਭ ਕੁਝ ਨਿਜ਼ਾਮ ਠੀਕ ਹੈ, ਰੋਟੀ ਪਾਣੀ ਚੱਲੀ ਜਾਂਦਾ ਹੈ। ਫਸਲ ਫੁਸਲ ਮਾਲ ਡੰਗਰ ਰੱਖਿਆ, ਘਰ ਦੁੱਧ ਪੀਣ ਨੂੰ। ਮੇਰਾ ਦਾਦਾ ਵਾਹੀ ਕਰਦਾ ਸੀ ਨਾ, ਉਹ ਵੀ ਇੰਜ ਹੀ ਗਾਲਾਂ ਕੱਢਦਾ ਸੀ, ਕੁਛ ਨਹੀਂ ਬਚਦਾ। ਮੇਰੇ ਪਿਓ ਨੇ ਵਾਹੀ ਕੀਤੀ, ਉਹ ਵੀ ਗਾਲਾਂ ਕੱਢੀ ਗਿਆ, ਕੁਛ ਨਹੀਂ ਬਚਦਾ। ਅੱਗੋਂ ਅਸੀਂ ਕਰਦੇ ਹਾਂ, ਅਸੀਂ ਵੀ ਇੰਜ। ਬਸ ਅੱਲਾ ਦਾ ਸ਼ੁਕਰ ਹੈ, ਘਰ-ਬਾਰ ਵੀ ਬਣ ਗਿਆ, ਸਭ ਕੁਝ ਹੋ ਵੀ ਗਿਆ। ਉਹ ਮਾਲਕ ਦੀ ਜ਼ਾਤ ਦਾ ਸ਼ੁਕਰ ਹੈ। ਡੰਗ ਟੱਪੀ ਜਾਂਦੇ ਨੇ, ਆੜਤੀਆਂ ਦੇ ਲੈਣ ਦੇਣ, ਪੂਰਾ ਪਰਾਂ ਬਾਲਾਂ ਨੂੰ। ਇੱਕ ਜ਼ਿਮੀਂਦਾਰ ਜੱਟ ਸਭ ਤੋਂ ਜ਼ਿਆਦਾ ਖੁਸ਼ ਉਦੋਂ ਹੁੰਦਾ ਜਦੋਂ ਦੀ ਫਸਲ ਵੱਢੀ ਜਾਂਦੀ। ਕਿਉਂਕਿ ਕੁੰਜੀ ਨਹੀਂ ਗਈ, ਅਸੀਂ ਉਮੀਦਾਂ ਲਾਈਆਂ ਹੁੰਦੀਆਂ, ਬਾਲ ਦਾ ਕਿਸੇ ਨਾ ਕਿਸੇ ਦਾ ਵਿਆਹ ਕਰਨਾ, ਘਰ ਬਣਾਉਣਾ, ਬਾਲਾਂ ਨੂੰ ਕੱਪੜੇ ਲੈ ਕੇ ਦੇਣੇ ਨੇ, ਜਾਂ ਕਿਸੇ ਚੀਜ਼ ਦੇ ਟੋਏ ਪਹਿਲਾਂ ਹੀ ਪੁੱਤੇ ਹੁੰਦੇ ਨੇ ਜਿਹੜੇ ਪੂਰਨੇ ਹੁੰਦੇ ਨੇ। ਸਹੀ ਗੱਲ ਹੈ। ਖਲੋਤੀ ਖਾਦੀ ਗਿਨੇ ਹੁੰਦੇ ਨੇ, ਫਲਾਣੇ ਦੇ ਇੰਨੇ, ਫਲਾਣੇ ਦੇ ਇੰਨੇ। ਬਸ 2 ਵਾਰੀ ਅਸੀਂ ਕੱਪੜੇ ਲੈਣੇ ਹੁੰਦੇ ਨੇ, ਇੱਕ ਵਾਰੀ ਜਦੋਂ ਕਣਕ ਵੱਢੀ ਗਈ, ਇੱਕ ਵਾਰ ਜਦੋਂ ਮੂੰਜੀ ਵੱਢੀ। ਵਿੱਚ ਆ ਬਾਲਾਂ ਦੀ ਵਰਦੀ ਹੈ ਜੇ ਆਈਏ ਸਕੂਲ ਦੀ, ਨਹੀਂ ਤੇ ਆਪਣਾ ਲੀੜਾ ਲੱਤਾ ਜਿਹੜਾ ਹੈ। ਅੱਛਾ ਵਕਾਰ, ਇਹ ਜਿਹੜਾ ਸਲਾਬ ਆਇਆ ਸੀ, ਕਹਿੰਦੇ ਵੀ ਉਹਨੇ ਮੂੰਜੀਆਂ ਬੜੀਆਂ ਖਰਾਬ ਕੀਤੀਆਂ, ਵੀ ਉਹ ਰੇਟ ਤੇ ਫਰਕ ਆਊਗਾ, ਉਹ ਫਰਕ ਆਇਆ? ਯਾਰ ਪਿਛਲੀ ਵਾਰੀ ਵੀ ਇਹੀ ਰੇਟ ਸੀ। ਅੱਛਾ ਪਿਛਲੀ ਵਾਰੀ ਵੀ? ਪਿਛਲੀ ਵਾਰੀ 3800 ਵਿਕਦੀ ਪਈ ਸੀ, ਅੱਜ ਜਿਹੜੀ ਵਿਕੀ 150 ਰੁਪਈਆ ਵੱਧ ਵਿਕੀ।
ਡੀਜ਼ਲ ਕਿੱਥੇ ਗਏ ਆ ਪਿਛਲੇ ਵਾਰੀ। ਬਾਬਾ ਇੱਥੇ ਆ ਜਾ ਹੁੱਕਾ ਵੀ ਇੱਥੇ ਆਇਓ ਚਾਚਾ ਜੀ, ਇੱਥੇ ਆ। ਚਾਚਾ ਜੀ ਆਇਓ ਇੱਥੇ ਰਾ ਫਿਲਮ ਚ ਇੱਥੇ ਆ ਵਿੱਚ ਆ। ਅੱਛਾ ਬਸ ਇੰਜ ਹੀ ਆ। ਕਣਕ ਦਾ ਰੇਟ ਵੱਲ ਸੀ ਉਦੋਂ ਬੜੀਆਂ ਛਾਲਾਂ ਮਾਰਦੇ ਸੀ ਹਾਂ ਕਿਉਂਕਿ ਉਦੋਂ ਠੇਕਾ ਵੀ ਥੋੜਾ ਸੀ ਹਾਂ ਹਾਂ। ਤੇ ਕਣਕ ਦਾ ਰੇਟ ਵੱਲ, ਪਰ ਕਣਕ ਦੇ ਰੇਟ ਨੇ ਵਾਧੂ ਠੇਕੇ ਦੀ ਵੀ ਲੰਬ ਯਾਰ, ਕੱਢਦੀ ਹੈ। ਅੱਛਾ ਠੇਕੇ ਬਦਲਣ ਦੀ ਕੋਈ ਵਜ੍ਹਾ ਤੇਰੇ ਆਂਦੀ ਪਈ ਸੀ ਕਣਕ ਦਾ ਰੇਟ 1800 ਤੋਂ 4200 ਤੇ ਜਾਣਾ। ਮੈਂ ਵਜ੍ਹਾ ਇਹ ਕੱਢੀ ਹੈ ਵਕਾਰੇ ਦੀ ਵੀ ਜਿਹੜੇ ਸਾਡੇ ਨਾ ਮੁੰਡੇ ਪੜ੍ਹੇ ਲਿਖੇ ਉਹ ਅੱਗੇ ਰੋਜ਼ਗਾਰ ਕੋਈ ਨਹੀਂ, ਬੇਰੋਜ਼ਗਾਰੀ ਨੌਕਰੀਆਂ ਕੋਈ ਨਹੀਂ ਲੱਭੀਆਂ, ਉਹ ਸਾਰੇ ਵੜ ਗਏ ਜ਼ਿਮੀਂਦਾਰੇ ਨੂੰ। ਉਹਨਾਂ ਨੇ ਤਜਰਬੇ ਕੀਤੇ ਆ ਕੇ ਰੇਟ ਚੱਕ ਤੇ ਠੇਕੇ ਚੱਕ ਤੇ ਉਹਨਾਂ ਨੇ। ਹੁਣ ਸਾਡੇ ਨਾਲ ਉੱਥੇ ਨਨਕਾਣੇ ਵਾਲੀ ਸਾਈਡ ਤੇ ਲੋਕੀ 2-2 ਮਰੱਬਿਆਂ ਦੇ ਮਾਲਕ ਨੇ। ਕਾਰੋਬਾਰ ਹੈ ਕੋਈ ਨਹੀਂ। ਸਾਡੇ ਨਾਲ ਇੱਕ ਠੇਕੇਦਾਰ ਆਇਆ, ਉਹਨੇ ਆਪਣਾ ਘਰ ਵੇਚਤਾ। ਅੱਛਾ ਘਰ ਵੇਚ ਕੇ ਠੇਕਾ ਦੇ ਦਿੱਤਾ। ਉਹਨੇ ਕਿਸੇ ਨੇ ਦੱਸਿਆ ਹੋਣਾ ਵਾਈ ਚ ਬੜੀ ਬਚਤ ਹੈ ਤੇ ਬਚਣਾ ਤੋਂ ਮੈਨੂੰ ਨਹੀਂ ਲੱਗਦਾ 2 ਲੱਖ ਠੇਕਾ ਭਰ ਕੇ ਤੇ ਘਰ ਵੀ ਗਿਆ। ਲੋਕ ਬਿਜ਼ਨਸ ਦੇ ਚੱਕਰ ਚ ਬਸ ਜਿਹਦੇ ਜ਼ੇਨ ਚ ਜਿਵੇਂ ਆਂਦਾ ਹੈ ਉਹ ਗਰੀਬ ਲੱਗਾ ਹੈ। ਲੱਗਾ। ਪਰ ਯਾਰ ਮੈਂ ਬੜੀ ਜ਼ਰਬਾਂ ਤਕਸੀਮਾਂ ਦੇ ਕੇ ਦੇਖਿਆ, ਇੰਨਾ ਠੇਕਾ ਭਰ ਕੇ ਕਿਵੇਂ ਬਚਾ ਲੈਂਦੇ ਆ, ਇਹ ਗੱਲ ਸਮਝੋ ਬਾਹਰ। ਇਹ ਮੇਰੇ ਦਾਦੇ ਨੂੰ ਨਹੀਂ ਸਮਝ ਆਈ, ਮੈਂ ਦੱਸਦਾ ਤੇ ਪਿਆ, ਮੇਰੇ ਪਿਓ ਨੂੰ ਨਹੀਂ ਸਮਝ ਆਈ। ਇਹ ਜਿਵੇਂ ਮੈਂ ਹੁਣ ਚਾਹ ਲਿਆਂਦੀ ਨਾ ਤੇ ਗੱਲਾਂ ਚ ਲਾ ਲਿਆ ਤੇ ਬਿਸਕੁਟ ਜਿਵੇਂ ਮੈਂ ਬਚਾ ਲਿਆ, ਇਦਾਂ ਹੀ ਆ ਜ਼ਿਮੀਦਾਰ ਚ ਕੋਈ ਗੱਲਾਂ ਨਾਲ ਹੀ ਕੋਈ ਸ਼ਾਇਦ ਬਚਦੀ ਹੋਵੇ ਤੇ ਪਤਾ ਨਹੀਂ। ਸ਼ੁਕਰ ਹੈ ਯਾਦ ਕਰਾਤਾ। ਵੈਸੇ ਇਹ ਹੈ ਵੀ ਤੂੰ ਉਂਝ ਮਿੱਟੀ ਨਾਲ ਜੁੜਿਆ ਹੋਇਆ ਹੈ, ਤੈਨੂੰ 19-21 ਦਾ ਪਤਾ। ਮੈਂ ਤਾਂ ਕਿਹਾ ਵੀ ਉਹ ਗਾਣੇ ਗੁਣਿਆਂ ਦੀਆਂ ਵੀਡੀਓ ਬਣਾਉਂਦਾ, ਸ਼ਾਇਦ ਤੈਨੂੰ ਪਤਾ ਨਾ ਹੋਵੇ ਵੀ ਜਿਵੇਂ ਅਸੀਂ ਕੈਮਰੇ ਤੇ ਦੇਖਦੇ ਹਾਂ। ਅੱਛਾ। ਪਰ ਹਾਂ ਮੈਂ ਇਹੀ ਸਮਝਿਆ ਸੀ, ਪਰ ਇਹ ਬਰੀਕੀਆਂ ਸਾਰੀਆਂ ਮਸੀਂ ਜੱਟ ਪੂਰੇ ਦਿਨਾਂ ਦਾ। ਹਾਂ ਮੈਂ ਮਸੀ ਗੋਇਆ ਕੱਢ ਕੇ ਆਇਆ ਨਵਾਂ ਜੋ ਬੁਰਸ਼ ਮਾਰ ਕੇ ਨਾ। ਹਾਂਜੀ ਨਹੀਂ ਅੱਜ ਨਹਾਤੇ ਨੂੰ ਬੜੇ ਦਿਨਾਂ ਬਾਅਦ ਦੇਖਿਆ ਜੀ ਵਕਾਰ ਨੂੰ, ਬਲਕਿ ਮੁਬਾਰਕਬਾਦ ਚਿੱਟੇ ਸੂਟ ਦੀ ਤੇ ਨਹਾਣ ਦੀ। ਜਿਹਨੂੰ ਕੈਮਰਾ ਲਾਈ ਆਪਣਾ ਮਾਲ ਵੀ ਵਹਾ ਕੇ ਲਿਆ। ਨਹੀਂ ਮਾਲ ਦੂਰੋਂ ਦਿਖਾ ਰਿਹਾ, ਮਹੀਨੇ ਤੱਕ ਦਿਖਾਵਾਂ, ਮਹੀਨੇ ਤੱਕ ਆਏਂਗੇ। ਮੈਂ 4 ਮਹੀਨਿਆਂ ਬਾਅਦ ਵੀ ਆ ਕੇ ਵੇਖ ਲਿਆ। ਨਹੀਂ ਮਹੀਨੇ ਤੱਕ ਦਾ ਟਾਈਮ ਆ ਤੇ ਮੱਝਾਂ ਮੇਰੀਆਂ ਮੋਟੀਆਂ। ਚਲੋ ਅੱਲਾ ਕਰੇ। ਹੋਰ ਭਾਈ ਜਿਹੜੇ ਜੁੜੇ ਨੇ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰੋ, ਕਿਉਂਕਿ ਇਹ ਗਰੀਬ ਬਸ ਗੱਲਾਂ ਹੀ ਸੁਣਾਉਂਦਾ, ਕੰਮ ਕੁਮ ਤੇ ਕਰਦਾ ਕੋਈ ਨਹੀਂ। ਗੱਲਾਂ ਦੀ ਕੱਟੀ ਕਰ ਇਹਦਾ ਗੱਲਾਂ ਵਾਲਾ ਕੰਮ ਨਾ ਬੰਦ ਹੋਵੇ। ਤੇ ਨਾਸਰ ਢਿੱਲੋਂ ਸਾਹਿਬ ਨੂੰ ਤੁਹਾਡੀ ਜੀ ਕਮੀ ਬੜੀ ਮਹਿਸੂਸ ਕਰ ਰਹੇ ਹਾਂ ਅਸੀਂ, ਤੇ ਇਨਸ਼ਾਅੱਲਾ ਜਲਦੀ ਤੁਹਾਡੇ ਕੋਲ ਵਕਾਰ ਆ ਰਿਹਾ ਉੱਥੇ। ਕੀ ਪ੍ਰੋਗਰਾਮ ਆ ਗਿਆ? ਜਾਪਾਨ ਜਾ। ਅੱਛਾ ਮਾਸ਼ਾਅੱਲਾ, ਚਲੋ ਅੱਲਾ ਖੈਰ ਰੱਖੇ ਜੀ। ਜਾਪਾਨ ਫਿਰ ਕਹਿੰਦਾ ਵੀ ਜਾਪਾਨ ਜਾਣਾ। ਜਾਪਾਨ ਜਾ ਰਿਹਾ ਹੁਣ ਮੈਂ, ਤੇ ਅਨਕਰੀਬ ਮੇਰੀਆਂ ਵੀਡੀਓ ਥੱਲੇ ਕਮੈਂਟ ਆਣੇ ਸ਼ੁਰੂ ਹੋਏ ਨੇ, ਤਾਜ਼ੀ ਮੂੰਗੀ ਬੈਠੀ ਏ, ਹਾਂ ਪੈਸੇ ਆਏ ਨੇ। ਇਹ ਨਹੀਂ ਪਤਾ ਉਹ ਪੈਸੇ ਆੜਤੀ ਦੇ ਨਹੀਂ ਪੂਰੇ ਹੋਣ। ਹਾਂ ਅੱਛਾ ਯਾਰ ਤੁਹਾਡੇ ਵਾਲੇ ਪਾਸੇ ਇਹ ਸਿਸਟਮ ਬਹੁਤ ਆ, ਸਾਡੇ ਵਾਲੇ ਇਦਾਂ ਨਹੀਂ ਹੈ ਸਿਸਟਮ। ਕੀ ਤੁਸੀਂ ਨਾ ਆੜਤੀਓ ਤੋਂ ਬਿੱਲ ਜਮਾ ਆੜਤੀਓ ਤੋਂ ਕਰਾਣਾ, ਘਰ ਦਾ ਖਰਚਾ, ਰਾਸ਼ਨ ਪਾਣੀ, ਧੀ ਪੁੱਤਰ ਦੀ ਸ਼ਾਦੀ, ਸਭ ਕੁਝ ਆੜਤੀਓ ਤੋਂ ਕਰਨਾ। ਹੁਣ ਗੱਲ ਪਤਾ ਕੀ ਭਾਈ, ਮੈਂ ਤੁਹਾਨੂੰ ਦੱਸਦਾ, ਤੁਹਾਡੇ ਪੱਲੇ ਕੁਛ ਨਹੀਂ ਨਾ। ਹਾਂ ਤੁਸੀਂ ਆੜਤੀ ਕੋਲ ਜਾਂਦੇ ਹੋ, ਮੈਂ ਮੁਰੱਬਾ ਠੇਕੇ ਤੇ ਲੈਣਾ। ਹਾਂ ਜੇ ਮਤਲਬ ਤੁਹਾਡਾ ਵਿਆਹ ਠੀਕ ਹੈ ਤੇ ਉਹ ਆੜਤੀਆ ਤੁਹਾਨੂੰ ਠੇਕੇ ਦੇ ਪੈਸੇ ਦੇ ਦਿੰਦਾ, ਤੁਹਾਡੇ ਪੱਲੇ ਹੀ ਕੱਖ ਨਹੀਂ। ਪੱਲੇ ਕਰ ਤੇ ਜਦੋਂ ਆੜਤੀਆ ਠੇਕੇ ਦੇ ਪੈਸੇ ਦਿੱਤਾ, ਉਹਦੇ ਵਿੱਚੋਂ ਕੁਛ ਨਾ ਵੀ ਬਚਿਆ, ਆੜਤੀ ਤੇ ਪੂਰੇ ਹੋ ਗਏ, ਕੰਮ ਤੇ ਲੱਗੇ ਹੀ ਹੋ ਗਏ। ਹਾਂ ਇਹ ਤਾਂ ਹੈ। ਇਹ ਵੀ ਉਹਨਾਂ ਦਾ ਬੜਾ ਵੱਡਾ ਰੋਲ ਇੱਕ। ਅੱਛਾ ਬਾਕੀ ਆਪਣੇ ਵਿਹਾਰ ਵਪਾਰ ਤੇ ਗੱਲ ਮੁੱਕਦੀ ਹੈ। ਜਿਨ੍ਹਾਂ ਮੈਂ ਵੈਸੇ ਗੱਲ ਕਰਦਾ ਪਿਆ, ਜਿਨ੍ਹਾਂ ਕੋਲ ਆਪਣੇ ਪੈਸੇ ਨੇ, ਲੋਕ ਪੈਸੇ ਲਾ ਕੇ ਪੈਸੇ ਨਾਲ ਕਮਾਈ ਕਰਦੇ ਪਏ ਨੇ। ਹੁਣ ਤੁਸੀਂ ਅੱਜ ਮੂੰਜੀ ਲੈ ਕੇ ਜੋੜ ਲਓ, ਜਿਹਦੇ ਕੋਲ ਪੈਸਾ, ਹਾਂ ਸਾਫ਼ ਕੱਪੜੇ ਪਾ ਕੇ ਫਿਰੀ ਜਾਓ, ਕੰਮ ਦਾ ਕੰਮ। ਇਹ ਤੇ ਉਹਨੇ ਕਮਾਣਾ ਜਿਹਦੇ ਕੋਲ ਪੈਸਾ। ਪੈਸੇ ਨੂੰ ਪੈਸਾ ਖਿੱਚਦਾ, ਪੈਸੇ ਨੇ ਪੈਸਾ ਕਮਾਣਾ। ਜੇ ਤੁਸੀਂ ਕਹੀ ਜਾਓ ਅਸੀਂ ਵੀ ਇੰਜ ਕਰਾਂਗੇ, ਇੰਜ ਕਰਾਂਗੇ, ਅਸੀਂ ਤੇ ਘਰ ਦੇ ਦਾਣੇ ਪਤਾ ਨਹੀਂ ਕਿਵੇਂ ਰੱਖਦੇ ਆ। ਵੱਡਾ ਭਾਈ ਕੀ ਹਾਲ ਹੈ ਭਾਈ? ਠੀਕ ਹੋ? ਇਸ ਤੋਂ ਬਾਅਦ ਵੀ ਕਿਸੇ ਨੇ ਆਣਾ? ਹੋਰ ਭਾਈ ਠੀਕ ਹੋ? ਇਹ ਸਾਰੀ ਮਾਸ਼ਾਅੱਲਾ ਕਲਫ ਲਵਾ ਕੇ ਫਿਰਦੇ ਹੁੰਦੇ ਹੋ? ਨਹੀਂ ਕਲਫ ਨਹੀਂ ਜੀ, ਸਾਡੀ ਖੁਰਾਕ ਚੰਗੀ ਹੈ, ਸਾਡੇ ਵਾਲ ਜਮਾਂਦਰੂ ਕਾਲੇ ਆ। ਅੱਛਾ। ਤੇ ਚਾਚਾ ਜੀ ਨਹੀਂ ਸੀ ਖਾਂਦੇ ਖੁਰਾਕ? ਇਹਨੂੰ ਵੀ ਯਾਦ ਨਹੀਂ ਦਾ ਕਲਫ ਲਾਣਾ। ਅੱਛਾ। ਐਂਡ ਕਰ ਦੇ। ਐਂਡ ਵਕਾਰ ਪਿੰਡਰ ਸਾਹਿਬ ਦੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਜੀ, ਇਹ ਸਾਨੂੰ ਇੱਜ਼ਤ ਬਖਸ਼ੀ ਮਿਲਣ ਆਏ ਜੀ। ਤੇ ਆਪਣਾ ਵੜਦੀ ਮੂੰਜੀ ਵੜ ਲਈ, ਕੰਮ ਵਿਹਲਾ ਹੋ ਗਿਆ। ਨਹੀਂ ਹਲੇ ਹੈ ਮੂੰਜੀ ਹਲੇ ਦੀ ਵੱਢਣ ਵਾਲੀ ਪਈ ਆ, ਤੇ ਫਿਰ ਵੀ ਟਾਈਮ ਕੱਢਿਆ ਇਹਨੇ ਸਾਡੇ ਮਿਲਣ ਵਾਸਤੇ। ਹਾਂਜੀ। ਤੇ ਅੱਲਾਹ ਤਾਲਾ ਤੁਹਾਨੂੰ ਹੋਰ ਇੱਜ਼ਤ ਦੇਵੇ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਤੇ ਸਾਰੇ ਭਰਾ ਫੋਲੋ ਲਾਜ਼ਮੀ ਕਰ ਲੈਣਾ ਇਹਨਾਂ ਨੂੰ, ਮਿਹਰਬਾਨੀ ਜੀ। ਬਹੁਤ ਅੱਛਾ ਕੰਟੈਂਟ ਹੀ ਕਹਿੰਦੇ ਨਾ, ਕੰਟੈਂਟ ਸਪੈਲਿੰਗ ਨਹੀਂ ਇਹਨਾਂ ਦਾ ਆਉਂਦੇ, ਸਪੈਲਿੰਗ ਭਾਵੇਂ ਨਹੀਂ ਆਉਂਦੇ, ਪਰ ਬੋਲਣਾ ਆ ਗਿਆ।
ਪਰਿਵਾਰਾਂ ਦਾ ਕੰਟੈਂਟ ਬਹੁਤ ਅੱਛਾ ਹੁੰਦਾ। ਵੇਖੋ ਜਿਹੜਾ ਦੌਰ ਚੱਲ ਰਿਹਾ ਹਰ ਬੰਦਾ ਖੁਦਕੁਸ਼ੀ ਦਾ ਹਿਸਾਬ ਲਾ ਕੇ ਬੈਠਾ। ਬਹੁਤ ਹਾਲਾਤ ਹੈ ਜਿਹੜੇ ਹਾਲਾਤ ਨੇ ਇਹ ਦੌਰ 'ਚ ਕਿਸੇ ਨੂੰ ਹਸਾਉਣਾ ਬਹੁਤ ਵੱਡੀ ਗੱਲ ਹੈ। ਅੱਲਾਹ ਪਾਕ ਇਹਨੂੰ ਸਲਾਮਤ ਰੱਖੇ ਤੇ ਖਿਆਲ ਰੱਖਣਾ। ਇਨਸ਼ਾਅੱਲਾ ਅਗਲੀ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਉਹ ਕੋ ਬੰਦਾ ਨਾ ਤੇ ਉਹ ਬੈਠਾ ਹੱਸੀ ਜਾਵੇ ਹਾਂ ਤੇ ਉਹਨੂੰ ਆ ਕੇ ਨਾ ਕਿਸੇ ਨੇ ਪੁੱਛਿਆ ਵੀ ਯਾਰ ਹੱਸਦਾ ਕਿਉਂ ਆ? ਕਹਿੰਦਾ ਮੈਂ ਇਸ ਮੁਲਕ ਦਾ ਨਾ ਕਿ ਹੱਲ ਲੱਭ ਲਿਆ। ਹਾਂ। ਉਹ ਕਹਿੰਦੇ ਉਹ ਕੀ? ਕਹਿੰਦਾ ਸਾਰੀ ਕੌਮ ਨੂੰ ਜੇਲ੍ਹ 'ਚ ਤਾਰ ਦੇਣਾ ਤੇ ਵਿੱਚ ਇੱਕ ਖੋਤਾ ਛੱਡ ਦੇਣਾ। ਉਹ ਕਹਿੰਦਾ ਯਾਰ ਕੌਮ ਦੀ ਤਾਂ ਸਮਝ ਆਉਂਦੀ ਆ, ਖੋਤਾ ਕਿਉਂ ਛੱਡਣਾ? ਕਹਿੰਦਾ ਲੈ ਇਸੇ ਗੱਲ ਤੋਂ ਹੱਸਦਾ ਵੀ ਕੌਮ ਦੀ ਕਿਸੇ ਨੂੰ ਫਿਕਰ ਨਹੀਂ, ਖੋਤੇ ਦੀ ਪੈ ਗਈ ਸਾਰਾ।